ਆਜ਼ਾਦੀ ਦਾ ਜਸ਼ਨ ਹਰ ਸਾਲ ਮਨਾਇਆ ਜਾਂਦਾ ਏ, ਪਰ ਜਿਵੇਂ ਇਹ ਖੁਸ਼ੀ ਮਨਾਈ ਜਾਂਦੀ ਏ ਉਹ ਵੇਖ ਕੇ ਇੰਜ ਲੱਗਦਾ ਏ ਜਿਵੇਂ ਸਾਡੀ ਕੌਮ ਆਜ਼ਾਦ ਤਾਂ ਹੋ ਗਈ ਏ, ਪਰ ਆਪਣੀ ਅਕਲ, ਸ਼ਊਰ ਤੇ ਸੋਚਣ ਸਮਝਣ ਦੀ ਸਲਾਹੀਅਤ ਵੀ ਗਵਾ ਬੈਠੀ। ਹਰ ਸਾਲ ਗਲੀਆਂ ਵਿੱਚ ਸਲੈਂਸਰ ਕੱਢ ਕੇ, ਮੋਟਰਸਾਈਕਲਾਂ ਚਲਾ ਕੇ ਤੇ ਵੱਡੇ ਵਾਜੇ ਦੀ ਪਾਂ ਨਾਲ ਖੋਰੇ ਲੋਕ ਕੀ ਸਾਬਤ ਕਰਨਾ ਚਾਹੁੰਦੇ ਨੇ? ਕਿ ਇਹ ਜ਼ਰੂਰੀ ਹੈ ਕਿ ਆਜ਼ਾਦੀ ਦਾ ਜਸ਼ਨ ਮਨਾਉਣ ਲਈ ਦੂਜਿਆਂ ਦਾ ਸਕੂਨ ਹਰਾਮ ਕੀਤਾ ਜਾਵੇ? ਕੀ ਪਾਕਿਸਤਾਨ ਇਸ ਲਈ ਆਜ਼ਾਦ ਹੋਇਆ ਸੀ ਕਿ ਅਸੀਂ ਹਰ ਸਾਲ ਖੁਸ਼ੀਆਂ ਮਨਾਉਣ ਦੇ ਨਾਂ ਉੱਤੇ ਅਜਿਹੀ ਬਦਤਮੀਜ਼ੀ ਕਰੀਏ ਕਿ ਆਜ਼ਾਦੀ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮਜ਼ਾਕ ਉਡਾਇਆ ਜਾਵੇ? ਕੀ ਆਜ਼ਾਦੀ ਦਾ ਮਕਸਦ ਇਹੋ ਸੀ ਕਿ ਅਸੀਂ ਆਜ਼ਾਦੀ ਦੇ ਫਲਸਫੇ ਤੋਂ ਜਾਣੂ ਹੋਣ ਦੀ ਥਾਵੇਂ ਅਖਲਾਕੀਆਤ ਦਾ ਕਤਲ ਕਰੀਏ? ਆਜ਼ਾਦੀ ਦਾ ਜਸ਼ਨ ਮਨਾਉਣ ਵਾਲੇ ਕੀ ਜਾਣਨ ਕਿ ਸਾਡੇ ਨਾਲ ਅੰਗਰੇਜ਼ ਕੀ ਜ਼ੁਲਮ ਕੀਤਾ। ਪਾਕਿਸਤਾਨ ਦੀ ਆਜ਼ਾਦੀ ਦੀ ਸਜ਼ਾ ਪੰਜਾਬ ਨੂੰ ਵੰਡ ਕੇ ਦਿੱਤੀ ਗਈ, ਲਾਹੌਰ ਤੇ ਅੰਮ੍ਰਿਤਸਰ ਨੂੰ ਵੱਖੋ-ਵੱਖ ਕਰਕੇ ਦਿੱਤੀ ਗਈ। ਇੱਕ ਬੋਲੀ, ਰਹਿਤਲ ਤੇ ਰਹਿਣ ਸਹਿਣ ਹੋਣ ਦੇ ਬਾਵਜੂਦ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਇਸ ਮਗਰੋਂ ਹਿਜਰਤ ਕਰਨ ਵਾਲਿਆਂ ਉੱਤੇ ਜੋ ਜ਼ੁਲਮ ਹੋਇਆ ਉਸ ਨੂੰ ਤਾਰੀਖ ਨੇ ਨਾ ਕਿਸੇ ਹੋਰ ਖਿੱਤੇ ਵਿੱਚ ਵੇਖਿਆ ਤੇ ਨਾ ਕਿਸੇ ਹੋਰ ਕੌਮ ਨੇ ਭੋਗਿਆ। ਲੱਖਾਂ ਪੰਜਾਬੀ ਕਤਲ ਕੀਤੇ ਗਏ ਤੇ ਇਸ ਧਰਤੀ ਦੀਆਂ ਧੀਆਂ ਨੂੰ ਬੇਪਤ ਕੀਤਾ ਗਿਆ। ਉਹ ਜ਼ੁਲਮ ਹੋਇਆ ਜਿਹਦੇ ਫਟ ਕਦੀ ਨਹੀਂ ਭਰ ਸਕਦੇ। ਸਾਨੂੰ ਆਜ਼ਾਦੀ ਦੀ ਖੁਸ਼ੀ ਜ਼ਰੂਰ ਮਨਾਉਣੀ ਚਾਹੀਦੀ ਏ, ਪਰ ਇਹ ਸੋਚਦੇ ਹਾਂ ਕਿ ਇਸ ਦਿਹਾੜੇ ਸਾਡੇ ਵੱਡਿਆਂ ਨਾਲ ਕੀ ਜ਼ੁਲਮ ਹੋਇਆ ਸੀ, ਪੰਜਾਬ ਨਾਲ ਕੀ ਬੀਤੀ ਸੀ। ਨਵੀਂ ਨਸਲ ਜੇਕਰ ਆਪਣੀ ਤਾਰੀਖ ਭੁੱਲ ਕੇ ਬਰਬਾਦੀ ਦਾ ਜਸ਼ਨ ਸਕੂਨ ਦੀ ਬਰਬਾਦੀ ਨਾਲ ਮਨਾਏਗੀ ਤੇ ਫਿਰ ਸੱਜਣੋ ਅਸੀਂ ਹਜੂਮ ਤੇ ਹੋ ਸਕਦੇ ਹਾਂ, ਪਰ ਕੌਮ ਨਹੀਂ।